ਹੁਣ ਭਾਰਤ ਤਾਂ ਸਾਊਦੀ ਅਰੇਬੀਆ ਨੂੰ ਕਿੰਨੀ ਦੇਰ ਤੋਂ ਇਹ ਕਹੋ ਵੀ ਪਸਮਾ ਰਿਹਾ ਸੀ। ਹਾਈਐਸਟ ਸਿਵਿਲੀਅਨ ਅਵਾਰਡ ਸਾਊਦੀ ਅਰੇਬੀਆ ਨੇ ਮੋਦੀ ਨੂੰ ਦਿੱਤਾ। ਜਿਸ ਦਿਨ ਇਹਨਾਂ ਨੇ ਪਹਿਲਗਾਮ ਜਿਹੜਾ ਫਾਲਸ ਫਲੈਗ ਆਪਰੇਸ਼ਨ ਕੀਤਾ ਇੰਡੀਆ ਨੇ 22 ਅਪ੍ਰੈਲ ਨੂੰ, ਉਦਣ ਮੋਦੀ ਸਾਊਦੀ ਅਰੇਬੀਆ 'ਚ ਬੈਠਾ ਹੋਇਆ ਸੀ। ਜਿਵੇਂ ਤੁਸੀਂ ਇਹਨਾਂ ਦੀ ਦੇਖੋ ਨਾ ਵੀ, ਕਿਉਂਕਿ ਕਰਨਾ ਇਹਨਾਂ ਨੇ ਹੀ ਸੀ, ਪਰ ਇਹ ਪ੍ਰਭਾਵ ਦੇਣਾ ਚਾਹੁੰਦੇ ਸੀ। ਦੇਖੋ ਜੀ ਪਾਕਿਸਤਾਨ ਨੇ ਕੀਤਾ, ਮੋਦੀ ਸਾਹਿਬ ਤਾਂ ਸਾਊਦੀ ਅਰੇਬੀਆ ਦੀ ਮੇਜ਼ਬਾਨੀ ਮਾਣ ਰਹੇ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਸ਼ਾਇਦ ਅਮਰੀਕਾ ਤੋਂ ਬਾਅਦ ਸਾਊਦੀ ਅਰੇਬੀਆ ਦੂਸਰਾ ਮੁਲਕ ਹੈ ਜਿਹਦੇ ਨਾਲ ਸਭ ਤੋਂ ਜ਼ਿਆਦਾ ਟ੍ਰੇਡ ਹੈ ਇੰਡੀਆ ਦੀ, 40-42 ਬਿਲੀਅਨ ਡਾਲਰ ਹੈ। ਔਰ ਜ਼ਾਹਰ ਹੈ ਕਿ ਸਾਊਦੀ ਅਰੇਬੀਆ ਦੇ ਹਾਕਮ ਜਿਹੜੇ ਨੇ ਹੁਣ ਡਾਈਵਰਸੀਫਾਈ ਕਰ ਰਹੇ ਨੇ, ਰਿਫਾਈਨਰੀ ਇੰਡੀਆ ਚਲਾਈ ਹੋਈ ਹੈ। ਦੂਸਰਾ ਹੈ ਕਿ ਵੀ ਇੱਕ ਤਾਂ ਇੱਕੋ ਹੀ ਅਸੀਂ ਤੇਲ ਵੇਚਣ ਤੱਕ ਨਾ ਮਹਿਦੂਦ ਰਹੀ ਹੈ, ਮਲਟੀਪਲ ਹੋਈ ਹੈ। ਸੋ ਇੰਡੀਆ ਇਹ ਸਮਝਦਾ ਸੀ ਕਿ ਉਹਨੇ ਹੌਲੀ ਸਾਊਦੀ ਅਰੇਬੀਆ ਨੂੰ ਆਪਣੇ ਵੱਲ ਪੁੱਲ ਕਰ ਲਿਆ। ਇਵੇਂ ਹੀ UAE, ਕਤਰ, ਇਹਨਾਂ ਸਾਰਿਆਂ ਤੋਂ ਇੰਡੀਆ ਨੇ ਜਿਹੜਾ ਉਹ ਹਾਈਐਸਟ ਸਿਵਲੀਅਨ ਅਵਾਰਡ ਮੋਦੀ ਨੇ ਲਏ ਹੋਏ ਨੇ। ਹੁਣ ਕਤਰ ਦੇ ਵਿੱਚ 7 ਆਲਾ ਇੰਡੀਅਨ ਨੇਵੀ ਦੇ ਆਫੀਸਰ ਜਿਹੜੇ ਮੋਸਾਦ ਲਈ ਸਪਾਈਂਗ ਕਰ ਰਹੇ ਸੀ, ਉਹ ਫੜੇ, ਟਰਾਇਲ ਚੱਲਿਆ, ਸਜ਼ਾਏ ਮੌਤ ਮਿਲੀ। ਇੱਕ ਨੂੰ ਛੱਡ ਕੇ 6 ਨੂੰ ਛੁਡਾ ਕੇ ਮੋਦੀ ਲੈ ਗਿਆ। ਇਸ ਲੈਵਲ ਦੀ ਰਿਲੇਸ਼ਨਸ਼ਿਪ। ਔਰ ਅਸੀਂ ਦੇਖ ਰਹੇ ਸੀ ਕਿ ਵੀ ਜੋ ਭਾਰਤ ਦੇ 20 ਕਰੋੜ ਮੁਸਲਮਾਨਾਂ ਨਾਲ ਹੋ ਰਿਹਾ ਹੈ, ਜੋ ਕਸ਼ਮੀਰੀਆਂ ਨਾਲ ਹੋ ਰਿਹਾ ਹੈ, ਵੀ ਇਹਨਾਂ ਸ਼ੇਖਾਂ ਨੂੰ ਤਾਂ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਹੈ, ਆਪਣੇ ਲੱਗੇ ਹੋਏ ਨੇ ਦੂਸਰੇ ਉਹ ਸਾਰੇ 'ਚ। ਪਰ ਗੱਲ ਤਾਂ ਇਹ ਹੈ ਕਿ ਵੀ ਇੱਕੋ ਸਾਡੀ ਪੰਜਾਬੀ 'ਚ ਕਹਿੰਦੇ ਨੇ ਕਿ ਵੀ ਜਦੋਂ ਆਪਣੇ ਘਰ ਲੱਗੇ ਅੱਗ ਤੇ ਉਹ ਅੱਗ ਹੁੰਦੀ ਹੈ, ਦੂਸਰੇ ਦੇ ਘਰ ਲੱਗੀ ਤਾਂ ਬਸੰਤਰ ਲੱਗਦੀ ਹੈ। ਹੁਣ ਬਸੰਤ ਨੂੰ ਜਦੋਂ ਅੱਗ ਦੇ ਹੁੰਦਾ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗਦਾ ਹੁੰਦਾ ਜੀ, ਜਿਵੇਂ ਬਸੰਤ ਹੈ ਇਵੇਂ ਹੈ। ਪਰ ਜਦੋਂ ਆਪਣੇ ਲੱਗ ਜਾਏ ਫਿਰ ਅੱਗ ਹੈ। ਹੁਣ ਜਦੋਂ ਕਤਰ ਦੇ ਉੱਤੇ ਹਮਲਾ ਹੋਇਆ, ਉਹ ਤਾਂ ਸਮਝਦੇ ਸੀ ਕਿ ਠੀਕ ਹੈ ਜੀ ਅਸੀਂ ਮਹਿਫੂਜ਼ ਹਾਂ, ਪੈਸਾ ਵੀ ਬਣ ਰਿਹਾ, ਦੂਸਰਾ ਵੀ ਹੋ ਰਿਹਾ। ਹੁਣ ਇਸ ਸਾਰੇ ਨੇ ਭਾਰਤ ਨੂੰ ਭਾਰਤ ਇਸ ਲਈ ਸ਼ੈਲ ਸ਼ੌਕਡ ਹੈ। ਇੱਕ ਤਾਂ ਪਾਕਿਸਤਾਨ ਦਾ ਰੁਤਬਾ ਪਹਿਲਾਂ ਹੀ ਜੋ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਦੌਰਾਨ ਇਹਨਾਂ ਦੇ ਛਿੱਤਰ ਫਿਰਿਆ ਉਹ ਸੀ।